ਦੱਸੋ ਜੀ, ਕੋਈ ਵੀ ਪਲੇਅਰ ਆ ਇੱਥੇ ਪਲੇਅਰ ਬਣਦਾ, ਠੀਕ ਹੈ, ਮਤਲਬ ਸਾਡੀ ਆਵਾਮ, ਸਾਡੇ ਗਰਾਊਂਡ, ਸਾਡੇ ਦੇ ਇੱਥੇ ਦੇ ਉਸਤਾਦ, ਸਾਡੇ ਇੱਥੇ ਦੇ ਕੋਚ ਹੀ ਉਹਨੂੰ ਇੱਕ ਸੁਪਰਸਟਾਰ ਬਣਾਉਂਦੇ ਆ। ਔਰ ਉਹੀ ਪਲੇਅਰ ਅਗਰ ਬਾਹਰ ਚਲੇ ਜਾਂਦਾ ਵਾ, ਠੀਕ ਆ, ਬਾਹਰੋਂ ਆ ਕੇ ਭਾਵੇਂ ਇੱਕ ਵਿਜ਼ਿਟ ਕਰ ਰਿਹਾ ਆ ਤੇ ਉਹਨੂੰ ਮੈਚ ਵਾਸਤੇ ਅਗਰ ਕੋਈ ਕਾਲ ਕਰਦਾ ਕਿ ਭਾਜੀ ਮੈਚ ਖੇਲਣਾ ਵਾ, ਤੇ ਉਹ ਜਨਾਬ ਬਣੀ 70,000 ਫੀਸ ਕਹਿ ਰਿਹਾ, ਕੋਈ ਲੱਖ ਕਹਿ ਰਿਹਾ। ਇੰਨਾ ਤੇ ਕਮੇਟੀਆਂ ਦਾ ਬਜਟ ਨਹੀਂ ਹੁੰਦਾ। ਅਸੀਂ ਪਾਕਿਸਤਾਨ ਦੀ ਕਬੱਡੀ ਵੀ ਜ਼ਿੰਦਾ ਰੱਖਣੀ ਹੈ। ਅਸੀਂ ਜਿੰਨੇ ਸਾਨੂੰ ਸੁਪਰਸਟਾਰ ਬਣਾਇਆ, ਸਟਾਰ ਬਣਾਇਆ, ਅਸੀਂ ਉੱਥੇ ਦੀ ਕਬੱਡੀ ਵੀ ਪ੍ਰਮੋਟ ਕਰਨੀ ਹੈ। ਇਹ ਉਹਨਾਂ ਪਲੇਅਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਆਪਣੀ ਫੀਸ ਸਿਰਫ ਇੱਕ ਟੂਰ ਤੋਂ ਬਾਅਦ ਹੀ ਇੰਨਾ ਵਧਾ ਦਿੰਦੇ ਆ? ਉਹ ਗੱਲ ਆ ਗਈ ਨਾ ਅੱਗੇ ਵੀ, ਜਿਹੜੇ ਤੇ ਬੰਦੇ ਆ ਨਾ ਜਿਹਨੂੰ ਤੇ ਪਤਾ ਵੀ ਮੇਰਾ ਮਾਜ਼ੀ ਕੀ ਸੀ, ਸਹੀ, ਮੈਂ ਕਿੱਥੋਂ ਨਿਕਲਿਆ, ਉਹ ਚੀਜ਼ ਨੂੰ ਪਿਆਰ ਕਰਨੋਂ ਨਹੀਂ ਹਟਦਾ। ਬਿਲਕੁਲ। ਉਹ ਜ਼ਿੰਦਗੀ 'ਚ ਕਦੀ ਉਹਨੂੰ ਕਦੀ ਆਪਣਾ ਮਾਂ ਪਿਓ ਛੱਡਿਆ? ਕਦੀ ਨਹੀਂ। ਜਿਹੜੀ ਅੱਛੀ ਨੇਕ ਔਲਾਦ ਹੁੰਦੀ ਉਹਨੇ ਕਦੀ ਆਪਣਾ ਮਾਂ ਪਿਓ ਛੱਡਿਆ? ਨਹੀਂ, ਬਿਲਕੁਲ। ਮਾਂ ਪਿਓ ਜਿਹੜਾ ਜਦੋਂ ਜੰਮਦਾ ਹੈ ਬੰਦੇ ਨੂੰ, ਉਹਨੂੰ ਕਿੰਨੇ ਮਤਲਬ ਉਹਨੂੰ ਸਕੂਲੇ ਛੱਡ ਕੇ ਆਉਂਦਾ, ਉਂਗਲਾਂ ਲਾ ਕੇ ਉਹਨੂੰ ਪਿਸ਼ਾਬ ਕਰਾਉਂਦੀ ਆ ਮਾਂ, ਰਾਤ ਨੂੰ ਉੱਠ ਕੇ ਦੁੱਧ ਗਰਮ ਕਰਕੇ ਦਿੰਦੀ ਹੈ। ਜਦੋਂ ਉਹ ਤਗੜਾ ਜਾਂ ਪੜਨ ਜਾਂਦਾ ਹੈ, ਫਿਰ ਉਹਦੇ ਮਤਲਬ ਉਹਦੀ ਰੋਟੀ ਦਾ ਖਿਆਲ ਆਏ ਦਾ, ਉਹਦੇ ਬਸਤੇ ਦਾ ਖਿਆਲ। ਉਦੋਂ ਜਦ ਥੋੜਾ ਜਿਹਾ ਤਾਂ ਹੋ ਜਾਂਦਾ ਮਾਂ ਬਾਪ ਦੇ ਜਿਹੜੇ ਸਹਾਰੇ ਤੇ ਉਹਦੇ ਨੇਕ ਤੇ ਅੱਛੇ ਦਾ ਕੀ ਉਹਦਾ ਪਤਾ ਲੱਗਣਾ। ਬਿਲਕੁਲ। ਨੇਕ ਬੱਚੇ ਦਾ ਉਦੋਂ ਹੀ ਪਤਾ ਲੱਗਣਾ ਜੋ ਮਾਂ ਪਿਓ ਬੁੱਢਾ ਹੋ ਗਿਆ, ਜਦੋਂ ਬਾਂਹ ਤੋਂ ਫੜ ਕੇ ਵਾਸ਼ਰੂਮ ਤੋਂ ਖੜਿਆ। ਜਦੋਂ ਜਦੋਂ ਉਂਗਲ ਲਾ ਕੇ ਉਹ ਖੜਦਾ ਹੈ ਬਾਪ, ਉਹਨਾਂ ਚਿਰ ਔਲਾਦ ਦਾ ਨਹੀਂ ਪਤਾ ਲੱਗਦਾ, ਉਹਨੂੰ ਰਸਤੇ ਦਾ ਨਹੀਂ ਪਤਾ। ਜਦੋਂ ਬਾਪ ਜਿਹੜਾ ਬੁੱਢਾ ਹੋ ਜਾਂਦਾ, ਉਹਨੂੰ ਸਹਾਰੇ ਦੀ ਲੋੜ ਆ, ਤੇ ਪੁੱਤਰ ਜਿਹੜਾ ਜਾਂ ਧੀ ਆ, ਉਹ ਇੱਕ ਮਿੰਟ ਵੀ ਵਸਾ ਨਹੀਂ ਕਰਦੀ ਵੀ ਮੇਰੇ ਬਾਪ ਨੂੰ ਭੁੱਖ ਲੱਗੀ ਹੋਊ, ਮੇਰੀ ਵਾਲਦਾ ਨੂੰ ਭੁੱਖ ਲੱਗੀ, ਉਹਨੂੰ ਆਹ ਦੁੱਖ ਹੋਣਾ, ਤਕਲੀਫ ਹੋਣੀ ਹੈ, ਜਾਂ ਪਿਸ਼ਾਬ ਕਰਦੇ ਆ, ਰਾਤ ਨੂੰ ਉੱਠ ਕੇ ਪੁੱਛਣਾ, ਉਹ ਨਿਸ਼ਾਨੀ ਹੁੰਦੀ ਹੈ। ਇਸ ਤਰ੍ਹਾਂ ਹੀ ਜਿਹੜਾ ਬੰਦਾ ਵੇਖੋ ਇੱਥੋਂ ਇਸ ਮਿੱਟੀ ਚੋਂ ਗਿਆ, ਸਾਡੇ ਲੋਕ ਗਰੀਬ ਹੈ, ਪਿੰਡਾਂ ਦੇ ਥਾਵਾਂ ਦੇ ਨਾਮ ਨਹੀਂ, ਸਾਰੇ ਟੂਰਨਾਮੈਂਟ 10-10 20 ਲੱਖ ਦੇ ਨਹੀਂ ਹੋ ਸਕਦੇ। ਇਸ ਕਰਕੇ ਉੱਥੇ ਕੀ ਨਾਮ ਹੁੰਦੇ, ਕੌਡੀ ਵੀ ਦਿਖਾਉਣੀ, ਇਸ ਕਬੱਡੀ ਨੇ ਤੁਹਾਨੂੰ ਪ੍ਰਮੋਟ ਕੀਤਾ। ਹਾਂ, ਫੀਸਾਂ ਤੋਂ ਵੀ ਨਹੀਂ ਰਹਿੰਦੇ। ਇੱਕ ਹੋਰ ਗੱਲ ਹੈ, ਇੱਕ ਔਕਾਤ ਯਾਰ ਕਰਨੀ ਹੁੰਦੀ ਹੈ, ਜਿਹੜਾ ਉਹਨਾਂ ਦਾ ਮਿਆਰ ਹੁੰਦਾ ਹੈ ਨਾ, ਦੇਖੋ ਉਸ ਹਿਸਾਬ ਨਾਲ ਕੋਚ ਨੂੰ ਜਾਂ ਜਿਹੜੇ ਵੀ ਖੇਲਣ ਨੂੰ ਪਤਾ ਹੁੰਦਾ ਵੀ ਇਹਦਾ ਇੰਨਾ ਕੁ ਮਿਆਰ ਹੈ, ਰਲਦਾ ਮਿਲਦਾ, ਜੇ ਇਹਦਾ 10 ਬਣਦਾ ਤੇ ਇਹਦਾ 20 ਬਣ ਗਿਆ, ਇਹ ਤਾਂ ਹੋਈ ਗੱਲ, ਜਾਂ 25 ਬਣ ਗਿਆ। ਬਿਲਕੁਲ। ਜੇ ਹੁਣ ਚੰਗੇ ਨਾਲ ਉਹ ਵੀ ਬਰਾਬਰ ਤੇ ਖੇਲਣ ਦੇ, ਉਹਨਾਂ 10-10 15-15 ਦੇਣ ਦਿਓਗੇ, ਮੈਂ 50-60 ਲੈਣਾ। ਉਹ ਜਾ ਕੇ ਕਵੇ ਮੈਂ ਖਲੋ ਕੇ ਆ ਜਾਣਾ, ਜਾਂ ਮੈਂ 4 ਕੌਡੀਆਂ ਪਾਉਣੀਆਂ, ਜਾਂ ਮੈਂ ਜੱਫਿਆਂ 'ਚ ਖਲੋ, ਮੈਂ ਠੀਕ ਨਹੀਂ, ਜਾਸਤੀ ਹੈ। ਕਬੱਡੀ ਵਾਲਿਆਂ ਨਾਲ, ਕਰਾਉਣ ਵਾਲਿਆਂ ਨਾਲ ਵੀ ਜਾਸਤੀ ਹੈ, ਤੁਹਾਡੇ ਆਪਣੇ ਖਿਲਾਉਣ ਵਾਲਿਆਂ ਨਾਲ ਵੀ ਜਾਸਤੀ ਹੈ। ਉਹ ਫਿਰ ਤੁਰ ਪੈਂਦੇ ਵੀ ਅਸੀਂ ਬਾਹਰ ਖੇਲਦੇ ਆ, ਉੱਥੇ ਡਾਲਰਾਂ ਦੀ ਕੌਡੀ, ਅਸੀਂ ਤੇ ਇੰਨੇ ਟੂਰਨਾਮੈਂਟ ਦੇ ਇੰਨੇ ਲੱਖ ਬਣ ਜਾਂਦੇ, ਉਧਰ ਜਰਬ ਦੇਣ। ਉਹ ਇਹ ਦੇਖੋ ਕੰਜਰੋ ਵੀ ਤੁਹਾਨੂੰ ਇੱਥੋਂ ਤੁਸੀਂ ਕਿੱਥੋਂ ਗਏ, ਕੌਡੀ ਖੇਲੀ ਤੇ ਅੱਗੇ ਗਏ ਜੇ। ਬਿਲਕੁਲ। ਇਹਨੂੰ ਖੇਲਦੇ ਰਹੋਗੇ ਤੇ ਉਹਦਾ ਨਾਮ ਆ। ਤੁਸੀਂ ਮਤਲਬ ਜਿਹੜਾ ਪਲੇਅਰ ਇੱਥੇ ਖੇਲਦਾ, ਦਿਲ ਲਾ ਕੇ ਉਹਦੀ ਇੱਜ਼ਤ ਦੇਖ ਲਓ, ਨਾ ਦੇਖ ਲਓ। ਬਿਲਕੁਲ ਏਦਾਂ ਹੀ ਹਰ ਬੰਦੇ ਨੂੰ ਆਪਣਾ ਮਾਜ਼ੀ ਨਹੀਂ ਛੱਡਣਾ ਚਾਹੀਦਾ, ਜਦੋਂ ਇਹ ਉਹਨੂੰ ਛੱਡ ਜਾਈਦਾ ਜਾਂ ਆਪਣਾ ਘਰ ਛੱਡ ਦੇਈਦਾ। ਜਿਸ ਘਰ 'ਚ ਬੱਚਾ ਪੈਦਾ ਹੁੰਦਾ ਹੈ, ਉਹ ਮਾਂ ਪਿਓ ਨੂੰ ਛੱਡ ਦੇਈਦਾ। ਏਦਾਂ ਹੀ ਇਹਨਾਂ ਦਾ ਪਾਕਿਸਤਾਨ ਹੈ, ਜਦੋਂ ਫੈਸਲਾਬਾਦ ਹੈ, ਇਹੀ ਗਰਾਊਂਡ, ਇਹਨਾਂ ਦਾ ਸਾਰਾ ਕੁਛ ਇਹੀ ਕੁਛ ਹੈ। ਸਹੀ। ਤੇ ਜਿਹੜਾ ਸਹੀ ਬੰਦਾ ਹੈ, ਅਸਲ ਖਿਲਾੜੀ ਹੈ, ਉਹਨੂੰ ਤਾਂ ਬਾਵਜੂ ਹੋ ਕੇ ਗਰਾਊਂਡ 'ਚ ਜਾਣਾ ਚਾਹੀਦਾ। ਸਹੀ। ਮਤਲਬ ਇਹ ਪਹਿਲਵਾਨੀ ਹੈ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਕੁਸ਼ਤੀ ਕੀਤੀ ਹੈ, ਇਹ ਸੁਨਨਤ ਹੋ ਗਈ। ਬਿਲਕੁਲ। ਤੇ ਕਹਿੰਦੇ ਅਲੀ ਮੌਲਾ ਸ਼ੇਰੇ ਖੁਦਾ ਦਾ ਮਤਲਬ ਗਰਾਊਂਡ ਹੈ, ਮੈਦਾਨ ਉਹਨਾਂ ਦੇ ਨਾਮ ਤੇ ਲੱਗਦੇ ਨੇ। ਤੇ ਫਿਰ ਇਹ ਤਾਂ ਗੱਲਾਂ ਲੰਮੀਆਂ ਨੇ ਕਿ ਇਹਨਾਂ ਨਾਲ ਇਹ 'ਚ ਤਾਂ ਪਾਕ ਸਾਫ਼ ਹੋ ਕੇ ਵਜ਼ੂ ਕਰਕੇ ਜਾਣਾ ਚਾਹੀਦਾ। ਜੇ ਇਖਤਰਾਮ ਦਾ ਪਤਾ ਹੋਵੇ ਤੇ ਅਸੀਂ ਏਦਾਂ ਦੇ ਫਾਉਲ ਖੇਲੀਏ। ਬਿਲਕੁਲ ਬਿਲਕੁਲ। ਜਦੋਂ ਕਬੱਡੀ ਬਾਹਰ ਦੀ ਨੂੰ ਇੱਥੇ ਦਾ ਕਰਾਂਗੇ, ਫਿਰ ਅਸੀਂ ਕਬੱਡੀ ਖੇਲ ਲਈ, ਉਹ ਫਿਰ ਬੰਦੇ ਤੁਹਾਨੂੰ ਖਿਲਾ ਲੈਣ ਦੇ ਚੰਦ ਬੰਦੇ, ਤੇ ਉਹ ਵੀ ਬੜਾ ਕਹਿਣਾ ਬੜਾ ਯਾਰ ਬਦਲ ਗਿਆ। ਲੇਕਿਨ ਜਿਸ ਚੀਜ਼ ਨੇ ਤੁਹਾਨੂੰ ਇੱਕ ਟਾਈਮ ਦਿੱਤਾ, ਇੱਕ ਤੁਹਾਨੂੰ ਗਰਾਊਂਡ ਦਿੱਤਾ, ਇੱਜ਼ਤ ਦਿੱਤੀ, ਇੱਕ ਟੀਮ ਚੱਲੀ ਹੈ, ਕੱਲ ਆਇਆ ਕਿ ਤੁਸੀਂ ਉਸ ਪਲੇਅਰ, ਜਦੋਂ ਤੁਸੀਂ ਇਸ ਤਰ੍ਹਾਂ ਹੀ ਸੀ, ਉਦੋਂ ਤੁਸੀਂ ਮਤਲਬ ਪੁੱਛਦੇ ਸੀ ਵੀ ਕਿੱਧਰ ਜਾਣਾ, ਤੁਹਾਨੂੰ 2000 ਮਿਲੇ, 5000 ਮਿਲੇ, 10 ਮਤਲਬ ਖੁਸ਼ ਹੁੰਦੇ ਸੀ ਵੀ ਬੜਾ ਅੱਲਾ ਦਾ ਸ਼ੁਕਰ, ਅਲਹਮਦੁਲਿਲਾ। ਤੇ ਜਿਹੜੇ ਨਾਲ ਉਦੋਂ ਵਕਤ ਦੇ ਚੰਗੇ ਸੀ, ਉਹਨਾਂ ਦੀਆਂ ਫੀਸਾਂ ਵੱਧ ਸੀ, ਉਹਨਾਂ ਦੀ ਵਜ੍ਹਾ ਨਾਲ ਤੁਹਾਨੂੰ ਮਿਲਦੀਆਂ ਸੀ, ਜਾਂ ਟੀਮ ਲੈ ਕੇ ਚੱਲਦੇ ਸੀ। ਕੱਲ ਨੂੰ ਉਹ ਥੋੜੇ ਜਿਹਾ ਪਿਛਾਂਹ ਹੋ ਜਾਂਦੇ, ਅਸੀਂ ਯਕਦਮ ਹੋ ਜਾਂਦੇ, ਸਾਨੂੰ ਵੀ ਉਹਨਾਂ ਦਾ ਵੀ ਸੋਚਣਾ ਚਾਹੀਦਾ। ਬਿਲਕੁਲ ਬਿਲਕੁਲ। ਅੱਜ ਥੋੜਾ ਚਿਰ ਇਹਨਾਂ ਨੂੰ ਹੀ ਨਾਲ ਲੈ ਕੇ ਚੱਲਣਾ। ਬਿਲਕੁਲ। ਥੱਲਿਓਂ ਵੀ ਅਸੀਂ ਆਪਣੇ ਸਕੂਲ ਲੈਵਲ ਤੋਂ, ਅਕੈਡਮੀ ਲੈਵਲ ਤੋਂ ਸਾਡਾ ਕੰਮ ਚੱਲਦਾ ਹੈ, ਅਸੀਂ ਉਹਨਾਂ ਨੂੰ ਵੀ ਚਲਾਉਣਾ ਨਾਲ, ਤੇ ਛੋਟਿਆਂ ਬੱਚਿਆਂ ਨੇ ਪ੍ਰਮੋਟ ਕਰਨਾ। ਹੋ ਸਕੇ ਵੀ 4 ਆਨੇ ਸਾਨੂੰ ਘੱਟ ਆ ਜਾਣ, ਤੇ ਇਹ ਬੱਚਾ ਜਿਹੜਾ ਮਤਲਬ ਤਿਆਰ ਹੋਣ ਵਾਲਾ, ਆਉਣ ਵਾਲੇ ਵਕਤ ਦਾ ਮਾੜੇ ਘਰ ਦਾ,
ਤੇ ਉਹ ਪਲੇਅਰਾਂ ਨੂੰ ਵੀ ਉਹਦੇ ਵਿੱਚ ਗੁਫੀਆ ਹੀ ਉਹਦੀ ਮਤਲਬ ਕਰ ਹਾਂਜੀ ਬਿਲਕੁਲ, ਉਹਨਾਂ ਦਾ ਵੀ ਹੌਸਲਾ ਵਜੇ ਵੀ ਚਲੋ ਯਾਰ ਸਾਨੂੰ ਕੁਛ ਨਾ ਕੁਛ ਆਉਣ ਡਿਆ। ਤੇ ਜਦੋਂ ਤੁਸੀਂ ਆਪ ਹੀ ਨਹੀਂ ਰੱਜਣਾ ਵੀ ਇਹ ਟੀਮ ਨੂੰ ਮਿਲੇ ਨਾ ਮਿਲੇ, ਨਾਮ ਉੱਥੇ 2 ਲੱਖ ਏ ਤੇ ਮੈਂ 60-70 ਮੈਂ ਇਕੱਲੇ ਨੇ ਲੈਣਾ ਜਾਂ ਲੱਖ ਮੈਂ ਲੈਣਾ, ਬਾਕੀ ਜਿਹੜੇ ਬਾਕੀ ਉਹ 10-11 ਕਿੱਧਰ ਜਾਣੇ, ਗੱਡੀਆਂ ਤੇ ਕਿਰਾਏ ਕਿੱਧਰ ਜਾਣੇ, ਸਹੀ ਉਹ ਆਪੇ ਕੋਚ ਨੇ ਵੀ ਕਹਿਣਾ ਠੀਕ ਹੈ ਵੀ ਇਹ ਤੋਂ ਕੀ ਥੋੜਿਆ ਵੀ ਮੈਚ ਮੈਂ ਕਰ ਨਾ ਹੀ ਖੇਲਿਆ ਕਰ ਤੇ ਨਾ ਬੜਿਆ ਕਰ ਜਾਂ ਕਬੱਡੀ ਵਾਲੇ, ਸਹੀ। ਲੇਕਿਨ ਇਹਨਾਂ ਚੀਜ਼ਾਂ ਦਾ ਖਿਆਲ ਕਰਨਾ ਚਾਹੀਦਾ।